11ਵੀਂ ਕਿਸ਼ਤ ਮੈਂ ਪੜ੍ਹਦਾ ਪਿਆ ਵਿਖਿਆ ਹੈ ਕਿ ਦੁਸ਼ਮਣ ਦੀ ਧੀ ਆਪਣੇ ਬੂਹੇ ਤੋਂ ਇੱਕ ਰਾਠ ਕਿਵੇਂ ਪਰ ਲੈਂਦਾ ਪਿਆ। ਦੋ ਰਾਠਾਂ ਦਾ ਟਕਰਾਇਆ ਮੈਂ ਸ਼ੁਰੂ 'ਚ ਤੁਹਾਨੂੰ ਦੱਸਿਆ ਕਿ ਇਹ ਹੁਣ 11ਵੀਂ ਕਿਸ਼ਤ ਹੈ। ਇਸ ਨੂੰ ਅਗਾਂਹ ਸ਼ੇਅਰ ਕਰੋ ਤੇ ਕਮੈਂਟਾਂ 'ਚ ਤੁਹਾਨੂੰ ਦੱਸੋ ਕਹਾਣੀ ਕੀ ਹੋ ਜੇ ਲੱਗੀ। ਜਿਸ ਦਿਹਾੜੇ ਜੰਝ ਢੁੱਕੀ ਨਾ ਸਾਲੇ ਦੀ ਮਾਰ ਬਾਪ ਕੇ ਬੂਹੇ ਤੇ ਰੋਟੀਆਂ ਪਕਦੀਆਂ ਪਈਆਂ ਡੰਗਰ ਕੁਸਦੇ ਪੈਣ ਤੇ ਮੁਲਕੀ ਖਾਂਦੀ ਪਈ ਏ। ਸਾਲੇ ਨੇ ਜੰਝ ਆ ਕੇ ਢੁੱਕੀ ਏ। ਫਜਰ ਮਾਰ ਬਾਪ ਦਾਜ ਕੱਢਿਆ। ਹੁਣ ਤੁਸੀਂ ਦਾਜ ਵਿਖਿਆ ਹੈ ਕਿ ਸ਼ਰੀਕ ਦੀ ਧੀ ਨੂੰ ਕਾਤਿਲ ਦੀ ਧੀ ਨੂੰ ਜਨਾਬ ਉਹਦੇ ਬੰਦੇ ਮਾਰੇ ਹੋਣ ਲੱਗਦੇ ਮਾਰੇ ਹੋਣ ਪਿਆਰੇ ਮਾਰੇ ਹੁਣ ਦਾਜ ਕੀ ਦਿੰਦਾ ਪਿਆ। ਉਹ ਰਿਵਾਜ ਉਸ ਟਾਈਮ ਦਾ ਕੀ ਆ ਦਾਜ ਦੇਵਣ ਦਾ ਜੀ। ਵੱਡੇ ਘਰਾਂ ਦਾਜ ਕਿਵੇਂ ਦਿੰਦੇ ਆਂਦੀਆਂ ਨੂੰ। ਦਾਜ ਕੱਢਿਆ ਜੀ। ਦਾਜ ਦੇ ਵਿੱਚ ਜੀ ਹੁਣ 21 ਡਾਚੀਆਂ 21 ਮੱਝਾਂ 21 ਗਾਈਂ 21 ਘੋੜੀਆਂ ਇੰਜ ਇੰਜ ਕਰਕੇ 7 21 ਦਿੱਤੀਆਂ ਮਾਰ ਬਾਪ ਧੀ ਦੌਲਤ ਬੀਬੀ ਨੂੰ। ਛੇਰ ਪਰਨੀ ਕੇ ਸਹੁਰੇ ਵਗ ਗਈ। ਪਰੇ ਬੈਠੀਏ ਮਾਰ ਬਾਪ ਆਖਿਆ ਮੀਰ ਮਲ ਦਿਆ ਤੂੰ ਤੇ ਮੈਂ ਭਲਾ ਕੌਣ ਆਇਆ। ਉਸ ਆਖਿਆ ਦੁਸ਼ਮਣ ਆਏ ਇੱਕ ਦੂਏ ਦੇ। ਉਸ ਆਖਿਆ ਸਾਨੂੰ ਵਿਸਰੇ ਹੋਏ ਕੋਈ ਨੂੰ ਧੀ ਤੇਰੀ ਆਈ ਜਿਹੜੀ ਮੈਂ ਪਰਨਾ ਛੱਡੀ ਏ। ਧੀਆਂ ਵਿੱਚ ਫਰਕ ਕੋਈ ਨਹੀਂ। ਉਹ ਮੇਰੀ ਹੁਣ ਵੀ ਧੀ ਏ। ਉਹ ਮੈਂ ਪਰਨਾਵਣੀ ਆ ਤੂੰ ਮੈਨੂੰ ਸਲਾਹ ਪੁੱਛੀ ਮੈਂ ਉਹ ਤੈਨੂੰ ਨੇਕ ਸਲਾਹ ਦਿੱਤੀ। ਮੈਨੂੰ ਜਿਵੇਂ ਚੰਗਾ ਲੱਗਾ ਮੈਂ ਧੀ ਤੇਰੀ ਪਰਨਾ ਛੱਡੀ। ਹੁਣ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ ਤੇ ਪੂਰੇ ਜਾਣ ਨੂੰ ਸੁਣਾ ਲਾ। ਆਖੇ ਦੱਸ। ਆਖੇ ਸਾਲ ਦਾ ਘਰ ਆਈ ਸਾਲ ਤਾਈਂ ਤਿਆਰੀ ਕਰ ਲਓ। ਇਤਨੇ ਤਾਈਂ ਬੇਸ਼ੱਕ ਸਾਡੇ ਬੂਹੇ ਤੇ ਲਗਾ ਬਾਤ ਤਈ ਤੂੰ ਪੁੱਛਦੀ ਕੋਈ ਨਾ। ਸਾਲ ਤੂੰ ਉੱਤੇ ਹਿੱਕ ਦਿਹਾੜ ਵਿੱਚ ਕੇ ਇੱਥੇ ਤੂੰ ਮੈਨੂੰ ਦਸੀ ਗਿਆ ਤੂੰ ਮੈਨੂੰ ਕਾਠੀ ਦਾ ਪੁੱਤਰ ਨਾ ਆਖੀ। ਜਿੱਥੇ ਵੀ ਹੋਵੇਂ ਤੈਨੂੰ ਟੱਕਰ ਪਸਾਂ ਵੈਰ ਤੇਰਾ ਮੇਰਾ ਉਹ ਹੋ ਜਾਏ। ਮੀਰ ਮਲ ਦਾ ਉੱਠਿਆ ਹੈ। ਉਸ ਆਖਿਆ ਮਾਰ ਬਾਪ ਹੋ ਜਿਹੜਾ ਪਿਓ ਨਾਲ ਲੜੇ ਉਹ ਹਰਾਮ ਦਾ ਹੁੰਦਾ ਹੈ। ਜਿਵੇਂ ਦੋਵੇਂ ਧੀ ਤੋਏ ਪਰਨਾਈ ਏ ਇੰਜ ਮੈਥੋਂ ਨਾ ਹੀ ਪਰਨੇਵਣੀ। ਹੁਣ ਮੈਂ ਤੇਰੇ ਮੁਕਾਬਲੇ 'ਚ ਤਲਵਾਰ ਲੈ ਕੇ ਉਠੀਵਾਂ ਤਾਂ ਮੁੜ ਮੈਂ ਤਾਂ ਹਰਾਮ ਦੱਸ ਦਿੰਦਾ ਹਰਾਮ ਦਾ ਬਣਨਾ ਹੋਇਆ। ਇਹ ਤਲਵਾਰ ਏ ਇਹ ਮੇਰੀ ਪਗੜੀ ਏ। ਸਿਰ ਵੜਨਾ ਹੀ ਤਾਂ ਵੜ ਸੱਟ। ਜੇ ਮਾਫ ਕਰਨਾ ਹੀ ਤਾਂ ਮਾਫ ਕਰ ਛੱਡ। ਪੈਰਾਂ ਤੇ ਢਾਏ ਪਿਆ। ਜਦੋਂ ਰਸਾਈ ਦਾ ਵੇਲਾ ਹੁੰਦਾ ਹੈ ਉਹ ਰਹਿਮਤ ਇਲਾਹੀ ਦਾ ਹੁੰਦਾ ਹੈ। ਮਾਰ ਬਾਪ ਉੱਠਿਆ ਹੈ। ਉਸ ਆਖੇ ਉੱਠੀ ਉਹ ਕਾਠਿਆਂ ਆਓ ਇਹਦਾ ਸਿਰ ਵੱਢੋ। ਕਾਠੀਏ ਵੇਖੇ ਨੇ ਇੱਕ ਦੂਜੇ ਦੇ ਮੂੰਹ ਵਾੜੋ। ਹੁਣ ਉਹ ਸਿਰ ਕਿਵੇਂ ਵੱਢੇ ਪਰ ਮਾਰ ਬਾਪ ਦਾ ਹੁਕਮ ਮੰਨੇ ਸਿਰ ਵੱਢਣ ਨੂੰ ਨਾ ਕਰਨ ਚੋਂ ਵੀ ਕੋਈ ਨਾ। ਹੁਣ ਉਸ ਦਾ ਸਿਰ ਵੱਢੀਤਾ ਜਾਂ ਨਾ ਵੱਢੀਤਾ ਮਾਫ ਕਰ ਛੱਡੋ ਨੇ ਜਾਂ ਨਾ ਕਰੋ ਨੇ। ਇਹ ਸੁਣਨ ਵਾਸਤੇ ਅਗਲੀ ਕੇਸ ਦਾ ਇੰਤਜ਼ਾਰ ਕਰੋ। ਇਹ ਸਾਰਾ ਕੁਝ ਅਗਲੀ ਕੇਸ ਦੇ ਹਿੱਸਾ। ਬਹੁਤ ਸ਼ੁਕਰੀਆ ਜੀ।